ਹੁਣ ਜਿਹੜੇ ਉਹ ਆ ਵੀ ਜਿਹੜੇ ਬਾਰਡਰ ਕ੍ਰਾਸ ਕਰਕੇ ਆਉਂਦੇ ਆ, ਚਾਹੇ ਉਹ ਸਦਰਨ ਬਾਰਡਰ ਤੋਂ ਆ ਰਹੇ ਆ, ਚਾਹੇ ਉਹ ਕੈਨੇਡੀਅਨ ਬਾਰਡਰ ਤੋਂ ਆ ਰਹੇ ਆ, ਉਹਦੇ ਵਿੱਚ ਵੀ ਮੈਨੂੰ ਲੱਗਦਾ ਦੋ ਆਪਸ਼ਨ ਆ ਜਾਂਦੀਆਂ ਵੀ ਜਿਹੜੀਆਂ ਤਾਂ ਅਥਾਰਟੀਜ਼ ਡਿਟੇਨ ਕਰ ਲੈਂਦੀਆਂ, ਕਈ ਜਿਹੜੇ ਸੇਫ ਲੰਘ ਆਉਂਦੇ ਆ, ਉਹਨਾਂ ਦੇ ਲਈ ਫਿਰ ਕੀ ਆਪਸ਼ਨਸ ਜਿਹੜੀਆਂ ਹੋ ਰਹਿੰਦੀਆਂ? ਜੀ, ਸੋ ਸੇਫ ਉਹਨੂੰ ਕਹਿੰਦੇ ਬੰਦੇ ਨੂੰ, ਉਹਦਾ ਪੰਜਾਬੀ ਆਪਣੀ ਕਮਿਊਨਿਟੀ 'ਚ ਟਰਮੀਨੋਲੋਜੀ ਹੈ ਕਿ ਮੈਂ ਸੇਫ ਆ ਗਿਆ, ਮੈਂ ਸੇਫ ਲੰਘਿਆ ਹੈ। ਕਿ ਬਾਰਡਰ ਤੇ ਉਹਨੂੰ ਫੜਿਆ ਨਹੀਂ ਕਿਸੇ ਨੇ ਵੀ, ਚੈੱਕ ਪੁਆਇੰਟ ਤੇ ਵੀ ਨਹੀਂ, ਤੇ CBP ਵਾਲੇ ਨੇ ਵੀ ਨਹੀਂ ਫੜਿਆ, ਆਈਸ ਵਾਲਿਆਂ ਨੇ ਵੀ ਨਹੀਂ, ਕਿਸੇ ਨੇ ਵੀ ਨਹੀਂ ਫੜਿਆ, ਤੇ ਉਹ ਲੰਘਿਆ ਤੇ ਕਿਸੇ ਕੋਲ ਰੈਕਡ ਨਹੀਂ ਹੈਗਾ ਉਹਦਾ। ਸੋ ਜਿਹੜਾ ਤਾਂ ਬੰਦਾ ਸੇਫ ਲੰਘਿਆ, ਉਹਦਾ ਕਦੀ ਵੀ ਉਹਨਾਂ ਨੇ, ਜਿਹੜਾ ਸਰਕਾਰ ਆ, ਉਹਨਾਂ ਨੇ ਐਂਟੀਏ ਨਹੀਂ ਇਸ਼ੂ ਕਰਨਾ ਨੋਟਿਸ ਟੂ ਅਪੀਅਰ, ਮਤਲਬ ਉਹ ਕੋਰਟ ਮੋਰੇ ਨਹੀਂ ਜਾ ਸਕਦਾ, ਉਹਨੂੰ ਅਸਾਈਲਮ ਮੋਰੇ ਆਫਿਸ ਮੋਰੇ ਜਿਹੜਾ ਫਾਈਲ ਕਰਨਾ ਪੈਂਦਾ। ਅਕਸਰ ਇਹਨਾਂ ਦਾ ਸਵਾਲ ਜਿਹੜਾ ਆਉਂਦਾ ਕਿ ਭਾਜੀ ਮੇਰੀ ਆਨਲਾਈਨ ਜਿਹੜੀ ਡੇਟ ਨਹੀਂ ਬੋਲਦੀ, ਹਨਾ, ਜਿਹੜਾ ਸਿਸਟਮ ਹੁੰਦਾ, ਤੇ ਉਹ ਆਨਲਾਈਨ ਜਿਹੜੀ ਡੇਟ ਉਹ ਸਿਰਫ ਉਹਨਾਂ ਦੀ ਬੋਲਦੀ ਆ ਜਿਹੜੇ ਬੰਦੇ ਫੜੇ ਜਾਂਦੇ ਆ, ਜਾਂ ਜਿਹਨਾਂ ਦੇ ਉੱਤੇ ਨੋਟਿਸ ਟੂ ਅਪੀਅਰ ਐਂਟੀਏ ਜਿਹਨੂੰ ਕਹਿੰਦੇ ਉਹ ਇਸ਼ੂ ਹੋ ਗਿਆ। ਸੋ ਕਾਫੀ ਸਾਰੇ ਜਿਹੜੇ ਇਹ ਸੇਫ ਬੰਦੇ ਜਿਹੜੇ ਹੈਗੇ ਆ, ਇਹਨਾਂ ਨੂੰ ਜਿਹੜਾ ਅਸਾਈਲਮ ਆਫਿਸ ਦੇ ਵਿੱਚ ਜਿਹੜਾ ਫਾਈਲ ਕਰਨਾ ਪੈਂਦਾ, ਤੇ ਜਿਹੜੇ ਫੜੇ ਗਏ ਆਬਵੀਅਸਲੀ ਉਹਨਾਂ ਦਾ ਜ਼ਿਆਦਾਤਰ ਉਹ ਐਂਟੀਏ ਇਸ਼ੂ ਕਰ ਦਿੰਦੇ ਆ, ਤੇ ਜਦੋਂ ਐਂਟੀਏ ਠੀਕ ਇਸ਼ੂ ਹੋ ਹੈ। ਜਾਂਦਾ ਉਦੋਂ ਤੁਸੀਂ ਇਮੀਗ੍ਰੇਸ਼ਨ ਕੋਰਟ ਮੋਰੇ ਜਾਂਦੇ ਆ ਸਿੱਧੀ। ਤੇ ਕਈ ਵਾਰੀ ਏਦਾਂ ਹੁੰਦਾ ਕਿ ਬੰਦੇ ਫੜੇ ਵੀ ਜਾਂਦੇ, ਏਦਾਂ ਦੇ ਵੀ ਬੰਦੇ ਸੀਗੇ ਕਿ ਉਹਨਾਂ ਨੇ ਐਂਟੀਏ ਇਸ਼ੂ ਨਹੀਂ ਕੀਤਾ, ਕਿਉਂਕਿ ਉਹ ਬਿਜ਼ੀ ਸੀਗੇ ਇਮੀਗ੍ਰੇਸ਼ਨ ਠੀਕ ਵਾਲੇ, ਹੈ। ਜਾਂ ਕਿਸੇ ਕਾਰਨ ਵਜੋਂ ਉਹਨਾਂ ਨੂੰ ਲੱਗੇ ਕਿ ਨਹੀਂ ਇਹਨੂੰ ਇਸ਼ੂ ਕਰਨਾ, ਤੇ ਉਹਨਾਂ ਨੂੰ ਫਿਰ ਅਸਾਈਲਮ ਆਫਿਸ ਮੋਰੇ ਜਿਹੜਾ ਜਾਣਾ ਪੈਂਦਾ। ਆਬਵੀਅਸਲੀ 1 ਸਾਲ ਦੇ ਅੰਦਰ ਅੰਦਰ ਅਸਾਈਲਮ ਫਾਈਲ ਕਰਨਾ ਹੁੰਦਾ, ਤੁਸੀਂ ਭਾਵੇਂ ਸੇਫ ਆਏ ਆ, ਭਾਵੇਂ ਫੜੇ ਗਏ ਆ। ਸੋ ਉਹ ਜਿਹੜੀ ਰਿਕੁਆਇਰਮੈਂਟ ਆ ਉੱਤੇ ਜ਼ਰੂਰ ਜਿਹੜਾ ਖਾਸ ਧਿਆਨ ਜੇ ਰੱਖਣਾ, ਸਪੈਸ਼ਲੀ ਜੇ ਤੁਸੀਂ ਸੇਫ ਆਏ ਆ, ਤਾਂ ਕੋਰਟ ਨੂੰ ਇਹੀ ਮੇਨ ਕੰਸਰਨ ਹੁੰਦਾ ਕਿ ਕਿਤੇ ਇਹ ਝੂਠ ਤਾਂ ਨਹੀਂ ਬੋਲਦਾ ਪਿਆ ਕਿ ਸਾਲ ਇਹਨੇ ਇੱਥੇ ਅਮਰੀਕਾ 'ਚ ਕੱਢ ਲਿਆ ਹੋਵੇ ਤੇ ਆਪਣੀ ਡੇਟਾਂ ਅੱਗੇ ਪਿੱਛੇ ਕਰ ਰਿਹਾ। ਓਕੇ। ਤੇ ਉੱਤੇ ਬਹੁਤ ਜ਼ਿਆਦਾ ਜਿਹੜੀ ਇਨਕੁਆਇਰੀ ਜਿਹੜੀ ਕੇਸਿਸ ਦੇ ਉੱਤੇ ਹੁੰਦੀ ਆ, ਤੇ ਠੀਕ ਹੈ। ਅਸਾਈਲਮ ਆਫਿਸ ਕਈ ਵਾਰੀ ਸਿੰਪਲ ਇਸ ਗੱਲ ਤੋਂ ਡਿਨਾਈ ਕਰ ਦਿੰਦਾ ਕਿ ਆਪਾਂ ਇਹ ਨਹੀਂ ਪਤਾ ਲਾ ਪਾਏ ਕਿ ਬੰਦਾ ਸਾਲ ਦੇ ਅੰਦਰ ਆ ਕੇ ਉਹਨੇ ਅਸਾਈਲਮ ਫਾਈਲ ਕੀਤਾ। ਜਿਹੜਾ ਬੰਦਾ ਹੁੰਦਾ ਉਹਨੂੰ ਉਹਦੇ ਵਕੀਲ ਨੇ ਜਾਂ ਪੈਰਾਲੀਗਲ ਨੇ ਇਹ ਕਿਹਾ ਹੁੰਦਾ ਕਿ ਤੂੰ ਏਦਾਂ ਕਹਿ ਦੇ ਕਿ ਤੇ ਉਹਨਾਂ ਦੀ ਜ਼ਿੰਮੇਵਾਰੀ ਆ ਅਸਾਈਲਮ ਆਫਿਸ ਵਾਲਿਆਂ ਦੀ, ਉਹਨਾਂ ਦੀ ਜ਼ਿੰਮੇਵਾਰੀ ਨਹੀਂ ਹੈ, ਤੁਹਾਡੀ ਜ਼ਿੰਮੇਵਾਰੀ ਬਣਦੀ ਆ ਕਿ ਸਾਲ ਦੇ ਅੰਦਰ ਅੰਦਰ ਤੁਸੀਂ ਕੀਤਾ, ਕਿਉਂਕਿ ਜੇ ਤੁਹਾਡੀ ਹੁਣ ਡੇਟ ਦਾ ਟੱਪਣ ਦਾ ਨਹੀਂ ਪਤਾ, ਤਾਂ ਤੁਹਾਨੂੰ ਆਪਣੀ ਜਿਹੜੀ ਫਲਾਈਟ ਟ੍ਰੈਜੈਕਟਰੀ ਉਹ ਸਾਰੇ ਤੇ ਬੇਸ ਤੇ ਤੁਹਾਨੂੰ ਵਿਖਾਉਣਾ ਪੈਣਾ ਕਿ ਕਿੱਦਾਂ ਬੰਦਾ ਜਿਹੜਾ ਉਹ ਅਮਰੀਕਾ ਦੇ ਵਿੱਚ ਕਦੋਂ ਐਂਟਰ ਉਹ ਹੋਇਆ ਸੀ, ਠੀਕ ਹੈ ਜੀ। ਲਗਭਗ ਕਦੋਂ ਐਂਟਰ ਹੋਇਆ ਸੀਗਾ, ਤੇ ਇੱਥੇ ਜਿਹਦੇ ਕੋਲ ਆਏ ਸੀਗੇ ਉਹਨਾਂ ਦੇ ਐਫੀਡੇਵਿਟ ਆਪਣੇ ਬਿੱਲ ਸਾਰੇ ਜਿਹੜੇ ਲੈ ਕੇ, ਤੇ ਉਹਨਾਂ ਤੁਹਾਨੂੰ ਐਸਟੈਬਲਿਸ਼ ਕਰਨਾ ਪੈਂਦਾ ਕਿ ਸਾਲ ਦੇ ਅੰਦਰ ਤੁਸੀਂ ਫਾਈਲ ਕੀਤਾ ਸੀਗਾ। ਸੋ ਇਹ ਵੀ ਇੱਕ ਚੱਕਰ ਜਿਹੜਾ ਕਾਫੀ ਨਵਾਂ ਜਿਹੜਾ ਪੈ ਰਿਹਾ। ਓਕੇ, ਇਹ ਪਹਿਲਾਂ ਵੀ ਇਦਾਂ ਹੀ ਸੀਗਾ ਜਾਂ ਹੁਣ ਥੋੜਾ ਜ਼ਿਆਦਾ ਕਰ ਰਹੇ? ਦੇਖੋ, ਇਹ ਤਾਂ ਹੁਣ ਸਾਲ ਬਾਏ ਸਾਲ ਜਿਹੜੀਆਂ ਰਿਕੁਆਇਰਮੈਂਟਾਂ ਟਾਈਟ ਹੋ ਜਾਂਦੀਆਂ ਹਨਾ, ਤੁਹਾਨੂੰ ਪਤਾ, ਤੇ ਕਾਫੀ ਲੋਕੀ ਜਿਹੜੇ ਕੋਵਿਡ ਦੇ ਵਿੱਚ ਲੰਘ ਕੇ ਜਿਹੜੇ ਆਏ ਸੀਗੇ, ਜਿਹਨਾਂ ਨੂੰ ਪੁੱਛਿਆ ਨਹੀਂ ਕੁਛ, ਹਨਾ, ਤੇ ਹਾਂਜੀ, ਸਹੀ ਸਿੱਧੇ ਹੀ ਗੱਲ। ਕਰਤਾ। ਤੇ ਆਬਵੀਅਸਲੀ ਹੁਣ ਜਿਹੜਾ ਮਾਹੌਲ ਇਸ ਵੇਲੇ ਟਾਈਟ ਜ਼ਿਆਦਾ ਹੈ, ਇਸ ਗੱਲ ਉੱਤੇ ਕਾਫੀ ਜਿਹੜਾ ਪੁੱਛਿਆ ਲੋਕਾਂ ਨੂੰ ਜਾ ਰਿਹਾ। ਸੋ ਅੱਛਾ, ਸੋ ਇਹਨਾਂ ਦੇ ਕੋਲ ਸਿੱਧਾ ਅਧਿਕਾਰ ਆ ਵੀ ਜੇ ਉਹ ਪ੍ਰੂਵ ਨਹੀਂ ਕਰ ਸਕਦੇ ਜਾਂ ਉਹਨਾਂ ਨੂੰ ਪਤਾ ਨਹੀਂ ਲੱਗ ਰਿਹਾ ਤਾਂ ਸਿੱਧੀ ਨਾ ਕਰ ਦਿੰਦੇ ਆ, ਅਸਾਈਲਮ ਆਫਿਸ ਦੇ ਵਿੱਚ ਹੀ ਸਿੱਧੀ ਨਾ ਕਰ ਦਿੰਦੇ ਇਦਾਂ? ਉਹ ਨਾ ਨਹੀਂ ਕਰਦੇ, ਉਹ ਰੈਫਰ ਕਰ ਦਿੰਦੇ ਉੱਤੇ ਇਮੀਗ੍ਰੇਸ਼ਨ ਕੋਰਟ ਨੂੰ। ਠੀਕ ਆ। 1 ਈਅਰ ਡੈਡਲਾਈਨ ਦੇ ਬੇਸ ਦੇ ਉੱਤੇ। 1 ਈਅਰ ਡੈਡਲਾਈਨ ਦੇ ਬੇਸ ਤੇ, ਕਿਉਂਕਿ ਉਹ ਕਨਫਰਮ ਨਹੀਂ ਜਿਹੜਾ ਉਹ ਕਰ ਪਾਉਂਦੇ। ਇੱਥੋਂ ਦੇ ਸੁਣ ਕੇ ਇਦਾਂ ਲੱਗਦਾ ਵੀ ਬੈਟਰ ਆ ਵੀ ਫਿਰ ਬੰਦਾ ਉੱਥੇ ਉਹਨਾਂ ਦੇ ਹੱਥ ਆ ਜਾਵੇ, ਜਾਂ ਉਹਨਾਂ ਦੇ ਕੋਲ ਜਿਹੜਾ ਉਹ ਆ ਜਾਵੇ, ਉਹਦੇ ਥਰੂ ਜਿਹੜਾ ਉਹ ਲੰਘ ਕੇ ਜਾਵੇ, ਦੈਨ ਇਸ ਤਰੀਕੇ ਦੇ ਨਾਲ ਹੋ ਜਾਂਦਾ। ਪਰ ਚਲੋ, ਹਰ ਇੱਕ ਦਾ ਆਪੋ ਆਪਣਾ ਪਿੰਡ ਆ, ਹਰ ਇੱਕ ਦਾ ਆਪੋ ਆਪਣਾ ਜਿਹੜਾ ਉਸ ਦੇ ਵਿੱਚ ਰਾਹ ਆ। ਪਰ ਹੁਣ ਆਪਾਂ ਇਸੇ ਦੇ ਵਿੱਚ ਹੀ ਜਿਹੜੀ ਗੱਲ ਕਰੀ ਵੀ ਹੁਣ ਜਿਹੜੇ ਦੂਜੇ ਤਰੀਕੇ ਦੇ ਨਾਲ ਆ ਰਹੇ ਆ, ਜਿਹੜੇ ਆ ਕੇ ਸਿੱਧਾ ਪੇਸ਼ ਹੁੰਦੇ ਆ ਜਾਂ ਡਿਟੇਨ ਕਰ ਲਏ ਜਾਂਦੇ ਆ ਜਾਂ ਫੜ ਹੋ ਜਾਂਦੇ ਆ, ਸੋ ਉਹਨਾਂ ਦੇ ਲਈ ਫਿਰ ਕੀ ਜਿਹੜਾ ਉਹ ਕਿੱਦਾਂ ਆ, ਉਹਨਾਂ ਦੇ ਲਈ ਕੀ ਪ੍ਰੋਸੈਸ ਆ? ਸੋ ਜਿਹੜੇ ਤਾਂ ਫੜ ਹੋ ਗਏ ਉਹਨਾਂ ਨੂੰ ਫਿਰ ਜ਼ਿਆਦਾਤਰ ਸੋ ਪਹਿਲਾਂ ਤਾਂ ਦੇਖੋ, ਬਾਰਡਰ ਤੇ ਫੜ ਹੁੰਦਾ ਜਦੋਂ ਬੰਦਾ, ਉਹਨੂੰ ਕ੍ਰੈਡੀਬਲ ਫੀਅਰ ਇੰਟਰਵਿਊ ਕਹਿੰਦੇ ਆ, ਬਿਆਨ ਜਿਹਨੂੰ ਕਹਿੰਦੇ ਕਿ ਬਿਆਨ ਹੋਏ ਕਿ ਨਹੀਂ ਹੋਏ, ਕ੍ਰੈਡੀਬਲ ਫੀਅਰ ਇੰਟਰਵਿਊ, CFI ਵੀ ਇਹਨੂੰ ਕਹਿ ਦਿੰਦੇ ਆ। ਤੇ ਅਸਾਈਲਮ ਅਫਸਰ ਤੁਹਾਡੇ ਬਿਆਨ ਲੈਂਦਾ, ਜੇ ਤਾਂ ਪਾਸ ਕਰ ਦੇਵੇ ਤੁਹਾਨੂੰ ਛੱਡ ਦਿੰਦੇ ਆ ਬੌਂਡ ਤੇ, ਨਹੀਂ ਵੀ ਛੱਡ ਸਕਦੇ, ਕਈ ਵਾਰੀ ਕਹਿੰਦੇ ਜੇਲ੍ਹ ਚੋਂ ਕੇਸ ਲੜੋ। ਜੇ ਕਈ ਵਾਰੀ ਬੰਦਾ ਫੇਲ ਹੋ ਗਿਆ ਤੇ ਉਹਨੂੰ ਇੱਕ ਅਪੀਲ ਦਾ ਹੱਕ ਹੁੰਦਾ ਜੱਜ ਦੇ ਕੋਲ। ਓਕੇ। ਤੇ ਜੇ ਤਾਂ ਹੁਣ ਤੁਸੀਂ ਹੈਗੇ ਆ ਲੁਈਜ਼ੀਆਨਾ, ਏਦਾਂ ਦੇ ਜਿਹੜੇ ਡਿਫਿਕਲਟ ਕੋਰਟ ਜਿਹੜੇ ਹੈਗੇ ਆ, ਉਹ ਜ਼ਿਆਦਾਤਰ ਜਿਹੜੇ ਜੱਜ ਆ ਉਹ ਅਸਾਈਲਮ ਅਫਸਰ ਨਾਲ ਹੀ ਸਹਿਮਤ ਹੁੰਦੇ ਆ। ਠੀਕ ਹੈ ਜੀ। ਓਕੇ। ਤੇ ਆਪਾਂ ਇਹਦੇ ਵਿੱਚ ਡਿਸਕਸ ਵੀ ਕੀਤਾ ਸੀ ਵਿਜੇ ਕੁਮਾਰ ਥੇਰਾਸਿਗਮ ਦਾ ਜਿਹੜਾ ਕੇਸ ਹੈਗਾ ਸੁਪਰੀਮ ਕੋਰਟ ਵਾਲਾ, ਕਿ ਜੇ ਜੱਜ ਨੇ ਫੇਲ ਕਰਤਾ ਤੇ ਉੱਤੇ ਹੋਰ ਕੋਈ ਅਪੀਲ ਨਹੀਂ ਹੈਗੀ। ਮੌਕਾ ਨਹੀਂ ਉਹਦੇ ਉਹਦੇ ਵਿੱਚ ਕੋਲ। ਕਈ ਵਾਰੀ ਵਕੀਲ ਕੇਸ-ਕੂਸ ਜਿਹੜਾ ਫੜ ਲੈਂਦੇ ਆਪਣੇ ਪੈਸੇ ਪੂਸੇ ਬਣਾਉਣ ਨੂੰ, ਪਰ ਜਿਹੜਾ ਲਾਅ ਆ ਉਹ ਲਾਅ ਆ। ਉਹ ਕਹਿੰਦੇ ਕੋਈ ਅਪੀਲ ਉੱਤੇ ਜਿਹੜੀ ਹੈ ਨਹੀਂ, ਉਹਨਾਂ ਨੇ ਸਾਰਾ ਜਿਹੜਾ ਐਵਨਿਊ ਜਿਹੜੇ ਉਹ ਸਾਰੇ ਸ਼ਟ ਕਰਤੇ ਆ। ਤੇ ਜਦੋਂ ਤੁਸੀਂ ਇੱਕ ਵਾਰੀ ਜੇ ਤੁਹਾਡਾ ਬਿਆਨ ਤੁਹਾਡੇ ਜਦੋਂ ਪਾਸ ਹੋ ਜਾਂਦੇ ਆ CFI ਦੇ, ਤੇ ਉਸ ਤੋਂ ਬਾਅਦ ਹੁਣ ਇਹ ਆ ਕਿ ਉਹ ਕਹਿੰਦੇ ਆ ਕਿ ਠੀਕ ਆ, ਆਪਾਂ ਪ੍ਰੀਲਿਮਿਨਰੀ ਡਿਟਰਮੀਨੇਸ਼ਨ ਜਿਹੜਾ ਕਰ ਲਿਆ ਕਿ ਇਹ ਬੰਦੇ ਦਾ ਕਲੇਮ ਹੈਗਾ, ਇਹ ਸ਼ਾਇਦ ਇਹ ਸੱਚ ਬੋਲਦਾ।
ਤੇ ਫਿਰ ਉਹਨੂੰ ਉਹ ਬੌਂਡ ਦੀ ਆਪਸ਼ਨ ਕਈ ਵਾਰੀ ਆਈਸ ਖੁਦ ਦੇ ਦਿੰਦਾ, ਕਈ ਵਾਰੀ ਉਹਨੂੰ ਜੱਜ ਨਾਲ ਜਿਹੜਾ ਜਾ ਕੇ ਕੋਰਟ ਮੂਹਰੇ ਫਾਈਟ ਕਰਕੇ ਜਿਹੜਾ ਲੈਣਾ ਪੈਂਦਾ। ਤੇ ਉਹ ਕਈ ਵਾਰੀ ਉਹਨਾਂ ਨੂੰ ਰਿਸ਼ਤੇਦਾਰ ਫਿਰ ਸੱਜਣ ਮਿੱਤਰ ਏਦਾਂ ਦਾ ਲੱਭਣਾ ਪੈਂਦਾ ਜਿਹਨੂੰ ਪੈਸੇ ਰੱਖਣੇ ਪੈਂਦੇ ਆ ਐਜ਼ ਅ ਗਰੰਟੀ। ਤੇ ਚੰਗੇ ਟਾਈਮਾਂ 'ਚ ਤਾਂ ਆਪਾਂ ਦੇਖਿਆ ਕਿ ਜ਼ੀਰੋ ਬੌਂਡ ਤੇ ਲੋਕੀ ਬਹੁਤ ਛੁੱਟੇ ਹੁਣ ਹਾਂਜੀ ਪਿਛਲੇ ਸਾਲਾਂ 'ਚ। ਜੀ 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 ਉਹ ਕਈ ਕੋਰਟਾਂ ਦੇ ਵਿੱਚ ਘੱਟ ਪੈਂਦਾ ਸੀ 2500 5000 ਹਨਾ। ਤੇ ਜਦੋਂ ਪੁਰਾਣੇ ਆਪਾਂ ਦੇਖੀਏ ਟਰੰਪ ਹੁਣ ਦਾ ਟਾਈਮ ਜਿਹੜਾ ਸੀਗਾ, ਉਹ ਕਲਾਇੰਟ ਕਈ ਵਾਰੀ ਏਦਾਂ ਵੀ ਦੱਸਦੇ ਆ ਕਿ 25 25 30 ਹਜ਼ਾਰ ਜਿਹੜਾ ਵੀ ਬੌਂਡ ਬੌਂਡ ਦੀ ਲੋਕਾਂ ਨੇ ਕਾਫੀ ਜਿਹੜਾ। ਵੈਲਿਊ ਵੱਧ ਗਈ ਸੀ ਉਦੋਂ। ਤੇ ਹੁਣ ਜਦੋਂ ਬੰਦਾ ਪਹਿਲਾਂ ਹੀ ਕਰਜ਼ਾ ਕੁਰਜ਼ਾ ਚੱਕ ਕੇ ਆਇਆ ਤੇ ਜਦੋਂ ਮਾਹੌਲ ਇਧਰਲੇ ਪਾਸੇ ਨੂੰ ਜਾਂਦਾ ਤੇ ਆਲਾ ਖਰਚਾ ਤੇ ਕਿਸੇ ਨੇ ਦੱਸਿਆ ਨਹੀਂ ਹੁੰਦਾ। ਉਸ ਤੋਂ ਬਾਅਦ ਖੜੇ ਪੈਰ ਨਵੇਂ ਬੰਦੇ ਨੂੰ ਜੇਲ੍ਹ 'ਚ ਬੈਠੇ ਬੈਠੇ ਨੂੰ 25 30 ਹਜ਼ਾਰ ਜਿਹੜਾ ਬੌਂਡ ਵਾਲਾ ਖਰਚਾ ਪੈ ਗਿਆ, ਕਿਉਂਕਿ ਤੁਹਾਨੂੰ ਜੱਜ ਤੱਕ ਜਾਣ ਤੱਕ ਤੋਂ ਪਹਿਲਾਂ ਤਾਂ ਪਤਾ ਨਹੀਂ ਉਹਨੇ ਕਿੰਨਾ ਬੌਂਡ ਤੁਹਾਨੂੰ ਪਾਣਾ। ਸੋ ਇਹ ਚੀਜ਼ ਦਾ ਇੱਕ ਧਿਆਨ ਜ਼ਰੂਰ ਰੱਖਿਓ। ਤੇ ਫਿਰ ਜਦੋਂ ਤੁਸੀਂ ਬਾਹਰ ਆਣਾ, ਆਬਵੀਅਸਲੀ ਜੇ ਤੁਹਾਡਾ ਕੋਈ ਬੈਕਅਪ ਪਲਾਨ ਨਹੀਂ ਹੈਗਾ ਤੇ ਤੁਹਾਡੀ ਜਿਹੜੀ ਉਰੇ ਲੋਕੀ ਜਿੱਦਾਂ ਜੇ ਕੱਚੇ ਬੰਦੇ ਨੂੰ ਕੋਈ ਕਿਰਾਏ ਤੇ ਵੀ ਦਿੰਦਾ ਹਨਾ, ਪਹਿਲੀ ਗੱਲ ਤਾਂ ਨਹੀਂ ਦਿੰਦੇ ਜ਼ਿਆਦਾਤਰ, ਜੇ ਦਿੰਦੇ ਵੀ ਆ ਤੇ ਉਹ ਤੁਹਾਡੀ ਜਿਹੜੀ 2 ਕੁ ਮਹੀਨੇ ਦਾ ਕਿਰਾਇਆ ਕਰੂਆ ਤੁਹਾਨੂੰ ਜਿਹੜਾ ਭਰਨਾ ਪੈ ਜਾਂਦਾ ਐਡਵਾਂਸ 'ਚ। ਏਦਾਂ ਦੀਆਂ ਗੱਲਾਂ ਆਪਾਂ ਸੁਣੀਆਂ ਕਲਾਇੰਟਾਂ ਤੋਂ, ਉਹਦੇ ਵਿੱਚ ਪ੍ਰੋਬਲਮ ਜਿਹੜੀ ਆਉਂਦੀ ਆ। ਤੇ ਕਈਆਂ ਦੀ ਹੈਲਪ ਜਿਹੜੀ ਹੋ ਜਾਂਦੀ ਆ ਗੁਰਦੁਆਰੇ ਵਗੈਰਾ ਤੋਂ, ਕਈਆਂ ਦੀ ਨਹੀਂ ਵੀ ਹੁੰਦੀ। ਤੇ ਉਹ ਚੀਜ਼ ਜਿਹੜੀ ਬੰਦੇ ਦਾ ਕਿ ਆ ਕੇ ਉਹਦੇ ਗਰਾਊਂਡ ਲੈਵਲ ਤੇ ਹਾਲਾਤ ਜਿਹੜੇ ਕੀ ਹੁੰਦੇ ਆ ਅਮਰੀਕਾ ਦੇ ਵਿੱਚ। ਤੇ ਕਈ ਵਾਰੀ ਜੌਬ ਨਹੀਂ ਮਿਲਦੀ, ਕਈ ਮਹੀਨੇ ਨਹੀਂ ਮਿਲਦੀ ਹਨਾ। ਇਕੋਨਮੀ ਤੇ ਡਿਪੈਂਡ ਕਰਦਾ ਤੇ ਕਿਹੜੇ ਇਲਾਕੇ ਦੇ ਵਿੱਚ ਬੰਦਾ ਫਸਿਆ ਤੇ ਉਹਦੇ ਯਾਰ ਦੋਸਤ ਜਾਂ ਉਹਦਾ ਨੈਟਵਰਕ ਜਿਹੜਾ ਕੀ ਆ, ਜੌਬ ਉਹਦੀ ਲੱਗ ਸਕਦੀ ਨਹੀਂ ਲੱਗ ਸਕਦੀ। ਇਸ ਤੋਂ ਬਾਅਦ ਫਿਰ ਤੁਹਾਡਾ ਵਕੀਲ ਵਾਲਾ ਜਿਹੜਾ ਖਰਚਾ ਜਿਹੜਾ ਆ ਗਿਆ। ਤੇ ਸਾਲਮ ਇੱਕ ਵਾਰੀ ਜੇ ਫਾਈਲ ਹੋਇਆ ਤੇ ਉਤੋਂ 5 ਮਹੀਨੇ ਬਾਅਦ ਤੁਸੀਂ ਜਿਹੜਾ ਆਪਣਾ ਵਰਕ ਪਰਮਿਟ ਅਪਲਾਈ ਕਰ ਸਕਦੇ ਆ। ਤੇ ਅੱਗੇ ਫਿਰ ਉਹਨੂੰ 2-3 ਮਹੀਨੇ ਜਿਹੜੇ ਲੱਗ ਜਾਂਦੇ ਆ। ਸੋ ਤੁਸੀਂ ਇਹ ਫਿਰ ਸਾਰਾ ਜੇ ਇਕੱਠਾ ਕਰਕੇ ਵੇਖੋ ਤੇ ਦੇਖੋ, ਜਦੋਂ ਤੁਸੀਂ ਕਈ ਵਾਰੀ ਹੁਣ ਆਪਾਂ ਦੇਖੀਦਾ ਕਿ ਆਨਲਾਈਨ ਵੀਡੀਓ ਹੁੰਦੀ ਕਿ ਬੰਦੇ ਬਾਰਡਰ ਤੋਂ ਟੱਪ ਕੇ ਗੇਟ 'ਚੋਂ ਆ ਗਏ ਹਨਾ। ਉਹ ਟਾਈਮ ਜਿਹੜੇ ਹੁਣ ਲੰਘਦੇ ਜਾ ਰਹੇ ਆ, ਕਿਉਂਕਿ ਫੜ ਕੇ ਹੁਣ ਬਿਆਨਬਾਜ਼ੀ ਸਾਰੀ ਜਿਹੜੀ ਲੋਕਾਂ ਨੂੰ ਜੇਲ੍ਹ 'ਚੋਂ ਵਾਪਸ ਵੀ ਭੇਜਿਆ ਜਾ ਰਿਹਾ। ਤੇ ਇਹ ਚੀਜ਼ ਦਾ ਫਿਰ ਜ਼ਰੂਰ ਆਪਣਾ ਉਹ ਕਰਿਓ ਕਿ ਜੇ ਹੁਣ ਤੁਹਾਡੇ ਬਿਆਨ ਹੀ ਨਹੀਂ ਪਾਸ ਹੋ ਗਏ, ਤੁਹਾਨੂੰ ਵਾਪਸ ਕਰਤਾ ਤੇ ਤੁਹਾਡਾ ਆਬਵੀਅਸਲੀ ਜਿਹੜਾ ਬੰਦਾ ਪੈਸੇ ਲਾ ਕੇ ਆਇਆ ਉਹਦਾ ਲਾਸ ਵੀ ਫਿਰ ਜਿਹੜਾ ਬਹੁਤ ਜ਼ਿਆਦਾ ਹੋਊਗਾ। ਤੇ ਕਈ ਵਾਰੀ ਬੰਦਾ ਨੈਗੇਟਿਵ 'ਚ ਫਿਰ ਆਬਵੀਅਸਲੀ ਚੱਲ ਜਾਂਦਾ ਜੇ ਵਾਪਸ ਉਹਨੂੰ ਉਹਦੇ ਦੇਸ਼ ਭੇਜਿਆ ਜਾਵੇ। ਤੇ ਇੱਕ ਤੇ ਉੱਦਾਂ ਮੁਸੀਬਤਾਂ ਤੇ ਫਾਈਨੈਂਸ਼ੀਅਲ ਜਿਹੜੀ ਪ੍ਰੋਬਲਮ ਆ ਉਹ ਨਾਲ ਵੱਧ ਜਾਂਦੀ ਹੈ। ਜੀ